अस्सलाम वालेकुम जी, सत श्री अकाल चढ़दे पंजाब वालियां नूं। एक पिंड पंजाब दा चैनल दी टीम अज सारी बैठी है जी। ਨਿੱਘ ਲੈ ਰਹੇ ਹਾਂ ਜੀ ਇੱਥੇ निग लै रहे हैं, ਹਾਂ तुसीं अगे कहने कि टीम सारी इकट्ठी नहीं हुंदी, अज इकट्ठे होए हैं जी। ते ਸਬੱਬੀ ਇਕੱਠੇ ਹੋਏ ਆ सबबी इन्नी ठंड च सबबी ਨਿਕਲ ਨਹੀਂ होंदा। ਹੁੰਦਾ ਹੈਗਾ ਹਾਂ ਤੇ ਆ ਭਾਈ ਨੂੰ ਅੱਜ ਨਹਾਉਣ ਦਾ ਕਿਹਾ ਸੀ, ਇਹਨਾਂ ਨੇ ਵੀ ਨਹੀਂ ਮੰਨੀ। ਥਾਣਾ ਸਾਹਿਬ ਸਾਨੂੰ ਕਹਿ ਰਹੇ ਸੀ ਆਪਾਂ ਟੂਰ ਤੇ ਜਾਣਾ, ਮਰੀ ਮੁਰੀ ਤੇ ਮਰੀ ਇੱਥੇ ਆ ਗਈ, ਆਪ ਚੱਲ ਹਾਂ ਗਏ। ਮਰੀ ਇੱਥੇ ਆ ਗਈ ਹੈ ਮਰੀ ਨੂੰ ਅਸੀਂ ਇਨਵੀਟੇਸ਼ਨ ਮਰੀ ਨੇ ਦੇਤਾ, ਮਾਰ ਦਿੱਤੇ ਬੰਦੇ ਹੈ ਮਾਰ ਹੀ ਦਿੱਤੇ ਕਸਮ। ਤੇ ਗੱਲਬਾਤ ਇਹ ਜੀ ਆਪਾਂ ਇਨਸ਼ਾਅੱਲਾ ਮਹਿਫਲ ਲਾਉਂਦੇ ਰਿਹਾ ਕਰਾਂਗੇ। ਹੁਣ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗਿਆ ਕਰੂਗੀ। ਤੇ ਅੱਜ ਗੱਲ ਜਿਹੜੀ ਕਰਨੀ ਹੈ ਜਿਸ ਮੁੱਦੇ ਤੇ, ਉਹ ਹੈਗਾ ਜੀ ਸੱਜਾਦ ਜਾਨੀ ਜੀ, ਕਮੇਡੀਅਨ ਆ। ਇੱਕ ਬੀਰਾ ਖਾਨ ਜੀ, ਪੰਜਾਬੀ, ਦੋਨੇ ਕਮੇਡੀਅਨ ਸੀ। ਉਹ ਰੋਡ ਸ਼ੋਅ ਕਰਦੀ ਬੀਰਾ ਖਾਨ, ਤੇ ਜਿਹੜੇ ਦੂਸਰੇ ਜਾਨੀ ਸਾਹਿਬ ਆ ਉਹ ਏਦਾਂ ਹੀ ਮਹਿਫਲ ਜੀ ਲਾਉਂਦੇ ਆਪਣੇ ਮਿੱਤਰਾਂ ਨਾਲ। ਦੋਨੇ ਪੰਜਾਬੀ ਦਾ ਇੱਕ ਨਾਮ ਹੈ, ਬੜਾ ਨਾਂ ਜੀ। ਉਹਨਾਂ ਨੇ ਅੱਛਾ ਕੰਮ ਕੀਤਾ, ਲੇਕਿਨ ਰੌਲਾ ਜਿਹਾ ਪੈ ਗਿਆ ਤੇ ਕੁਛ ਲੋਕਾਂ ਨੇ ਉਸ ਰੌਲੇ ਦੇ ਵਿੱਚ ਫਾਇਦਾ ਚੱਕ ਕੇ ਆਪਣੀ ਸਿਰਫ ਵਿਊਅਰਸ਼ਿਪ ਦੀ ਖਾਤਰ ਬਹੁਤ ਕੁਛ ਬੋਲਤਾ ਆਪਣੇ ਕੋਲੋਂ, ਜਿਹੜੇ ਚੀਜ਼ਾਂ ਦਾ ਉਹਨਾਂ ਨੂੰ ਪਤਾ ਵੀ ਨਹੀਂ ਸੀਗਾ। ਸਾਈਕਲ ਦੀ ਕਾਰ ਬਣਾਤੀ ਸਾਈਕਲ ਦੀ ਕਾਰ ਜਿਹੀ ਕਾਰ ਜੀ ਅਖੀਰ ਕਰਤੀ। ਕਿਸਾਨਾ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ? ਐਡਾ ਵੱਡਾ ਰਿਲੇਸ਼ਨ ਆਪਸ ਦੇ ਵਿੱਚ ਉਹਨਾਂ ਦਾ, ਸ਼ਾਦੀ ਤੋਂ ਉੱਪਰ ਤਾਂ ਕੋਈ ਰਿਲੇਸ਼ਨਸ਼ਿਪ ਹੁੰਦੀ ਨਹੀਂ ਮੇਰਾ ਖਿਆਲ ਹੈ। 4 ਤੋਂ 5 ਸਾਲ ਦਾ ਉਹਨਾਂ ਦਾ ਇਹ ਅਰਸਾ ਚੱਲਿਆ, ਵਿੱਚੋਂ ਫਿਰ ਤਲਾਕ ਹੋਏ ਨੂੰ ਵੀ ਸਾਲ ਹੋ ਗਿਆ ਜੋ ਦੱਸਿਆ ਜਾ ਰਿਹਾ। ਕੀ ਹੋ ਸਕਦਾ? ਤੁਸੀਂ ਇਸ ਚੀਜ਼ ਤੇ ਕੋਈ ਰੋਸ਼ਨੀ ਪਾਓ, ਤੁਸੀਂ ਸਮਝਦਾਰ ਆ। ਦੇਖੋ ਜੀ, ਮੈਂ ਹੁਣ ਜਿਸ ਤਰ੍ਹਾਂ ਆਪਾਂ 4-5 ਬੰਦੇ ਬੈਠੇ ਆ ਇੱਥੇ, ਬਿਲਕੁਲ। ਤੇ ਇਹ ਇੱਕ ਆਪਣੀ ਟੀਮ ਆ। ਜਦੋਂ ਆਪਣੀ ਟੀਮ ਦੇ ਵਿੱਚ ਆਪਾਂ ਰਹਿੰਦੇ ਆ, ਆਪਾਂ ਹਰ ਤਰ੍ਹਾਂ ਦਾ ਸ਼ੁਗਲ ਮਜ਼ਾਕ ਇੱਕ ਦੂਜੇ ਨਾਲ ਕਰ ਲੈਂਦੇ ਆ। ਕਈ ਚੀਜ਼ਾਂ ਐਸੀਆਂ ਹੁੰਦੀਆਂ ਜਿਹੜੀਆਂ ਬੰਦਾ ਬਾਹਰ ਨਹੀਂ ਕਰ ਸਕਦਾ, ਲੇਕਿਨ ਬਿਲਕੁਲ। ਉਹ ਗਰੁੱਪ 'ਚ ਹੋ ਜਾਂਦੀਆਂ ਆ। ਤੇ ਉਹਦੇ ਵਿੱਚੋਂ ਕੋਈ ਇੱਕ ਬੰਦਾ ਵਿਗੜ ਜਾਂਦਾ ਆ, ਤੇ ਉਹ ਵਿਗੜ ਕੇ ਗਾਂ ਲੋਕਾਂ ਕੋਲ ਬੈਠ ਕੇ ਉਹ ਬੁਰਾਈ ਕਰੇ, ਉਹ ਛੱਟੇ, ਉਹਨੂੰ ਛੱਜ 'ਚ ਪਾ ਕੇ ਛੱਟੇ, ਤਾਂ ਮੈਂ ਸਮਝਦਾ ਕਿ ਉਹਦੇ ਘਟੀਆਪਨ ਹੋਣ ਦਾ ਇੱਕ ਅਲਾਮਤ ਹੁੰਦੀ ਆ। ਕਦੇ ਵੀ ਜਿਹੜਾ ਖਾਨਦਾਨੀ ਗੈਰਤਮੰਦ ਬੰਦਾ ਚੰਗੇ ਗੁਜ਼ਰੇ ਹੋਏ ਟਾਈਮ ਨੂੰ ਇਸ ਤਰ੍ਹਾਂ ਬਾਹਰ ਲੋਕਾਂ ਕੋਲ ਜਾ ਕੇ ਮੀਡੀਆ ਤੇ ਨਹੀਂ। ਹੁਣ ਇਹਦੇ ਵਿੱਚ ਗਲਤੀ ਕਿਹਦੀ ਆ, ਇਹ ਤਾਂ ਰੱਬ ਹੀ ਜਾਣਦਾ ਆ, ਕਿਉਂਕਿ ਦੋਵੇਂ ਆਪਣੀ ਥਾਂ ਗੱਲਾਂ ਬਾਤਾਂ 'ਚ ਸੱਚੇ ਆ। ਬਿਲਕੁਲ, ਜਿੱਦਾਂ ਸਾਡੇ ਸਿਆਣਿਆਂ ਲਈ ਦੋਨੇ ਕਾਬਲੇ ਇਹਤਰਾਮ ਆ, ਅਸੀਂ ਇਹ ਨਹੀਂ ਕਹਿੰਦੇ। ਸਿਆਣਿਆਂ ਦੀ ਗੱਲ ਹੈ ਕਿ ਜ਼ਰਫ ਕਿਸੇ ਦਾ ਪਰਖਣਾ ਹੋਵੇ, ਉਦੋਂ ਜਦੋਂ ਤੁਸੀਂ ਫਿੱਕ ਪੈ ਜਾਵੇ ਉਦੋਂ ਹੀ ਪਰਖ ਹੁੰਦਾ ਵਾ ਜ਼ਰਫ। ਭਾਜੀ, ਕਿਸੇ ਦੇ ਮਜ਼ਾਜ ਦੇ ਖਿਲਾਫ ਗੱਲ ਕਰਕੇ ਦੇਖੋਗੇ ਨਾ, ਫਿਰ ਤੁਹਾਨੂੰ ਪਤਾ ਲੱਗੂਗਾ ਅਗਲੇ ਬੰਦੇ ਦੇ ਦਿਲ 'ਚ ਮੇਰੀ ਕਿੰਨੀ ਇੱਜ਼ਤ ਆ, ਜਾਂ ਕਿੰਨਾ ਮੈਨੂੰ ਬਰਦਾਸ਼ਤ ਕਰ ਸਕਦਾ ਆ। ਬਿਲਕੁਲ। ਤੇ ਕਈ ਬੰਦੇ ਕਹਿੰਦੇ ਮੇਰੇ ਕੋਲ ਗਲਤ ਗੱਲ ਨਹੀਂ ਬਰਦਾਸ਼ਤ ਹੁੰਦੀ। ਗੱਲ ਬਰਦਾਸ਼ਤ ਹੀ ਗਲਤ ਕਰਨੀ ਚਾਹੀਦੀ, ਸਹੀ ਦਾ ਤਾਂ ਰੌਲਾ ਹੀ ਨਹੀਂ ਹੁੰਦਾ। ਬਿਲਕੁਲ ਏਦਾਂ ਹੀ। ਤੇ ਉਹ ਹੁਣ ਸਹੀ ਕੌਣ ਆ, ਗਲਤ ਕੌਣ ਆ, ਅਸੀਂ ਇਹ ਫੈਸਲਾ ਕਰਨ ਲਈ ਕੋਈ ਅਦਾਲਤ ਤਾਂ ਨਹੀਂ ਲਾਈ ਹੈਗੀ ਆਪਣੀ। ਚਲੋ ਗੱਪਸ਼ਪ ਕਰਦੇ ਆ। ਅਸੀਂ ਤਾਂ ਦੋਵਾਂ ਨੂੰ ਬੜੇ ਸ਼ੌਕ ਨਾਲ ਦੇਖਦੇ, ਬਲਕਿ ਸਾਡੀ ਹੋਰ ਬਹੁਤ ਪਬਲਿਕ ਜਿਹੜੀ ਸਾਡੀ ਪੰਜਾਬੀ ਨਾਲ ਪਿਆਰ ਕਰਨ ਵਾਲੇ ਲੋਕ ਬਹੁਤ ਇਹਨਾਂ ਦੋਵਾਂ ਨੂੰ ਪਸੰਦ ਕਰਦੇ ਆ। ਬਿਲਕੁਲ। ਤਾਂ ਉਹਦੇ ਵਿੱਚ ਹੁਣ ਜਦੋਂ ਤੁਹਾਡੀ ਇਜ਼ਦਵਾਜੀ ਜ਼ਿੰਦਗੀ ਦੇ ਵਿੱਚ ਕੋਈ ਮਾਮਲਾਤ ਹੋਏ ਆ, ਮੀਆਂ ਬੀਵੀ ਦੇਖੋ ਇੱਕ ਐਸਾ ਰਿਸ਼ਤਾ ਆ ਜਿਹੜਾ ਤੁਸੀਂ ਇੱਕ ਛੱਤ ਦੇ ਥੱਲੇ ਇੱਕ ਕਮਰੇ 'ਚ ਆਪਣਾ ਰਹਿਣਾ ਹੁੰਦਾ ਆ। ਬਿਲਕੁਲ। ਤੇ ਮੀਆਂ ਬੀਵੀ ਦੇ ਦਰਮਿਆਨ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹੋ ਜਾਂਦੀਆਂ ਜਿਹੜੀਆਂ ਪਬਲਿਕ ਦੇ ਵਿੱਚ ਬੰਦਾ ਆਪਾਂ ਕਰੀਏ ਤਾਂ ਉਹਦੇ ਵਿੱਚ ਨਾ ਤੇ ਬੀਵੀ ਦੀ ਇੱਜ਼ਤ ਰਹਿੰਦੀ, ਨਾ ਮਰਦ ਦੀ ਰਹਿੰਦੀ ਆ। ਬਿਲਕੁਲ। ਤੁਸੀਂ ਅਦਾਲਤਾਂ ਚੱਲ ਜਾਓ ਨਾ, ਜਦੋਂ ਕਿਸੇ ਨੇ ਕਿਸੇ ਤੋਂ ਅਲੱਗਾ ਹੋਣਾ, ਤਲਾਕ ਲੈਣੀ ਜਾਂ ਖੁੱਲਾ ਲੈਣਾ, ਉਹ ਫਿਰ ਇੱਕ ਸਾਡੇ ਮਾਸ਼ਰੇ ਦੀ ਇਹ ਬਣ ਗਈ ਆ। ਇਹ ਸਮਝ ਲਓ ਇਹਨਾਂ ਦਾ ਰਿਵਾਜ ਬਣ ਗਿਆ ਆ ਕਿ ਇਹਨਾਂ ਨੇ ਦੁਖਤੀ ਰਾਗ ਤੇ ਹੱਥ ਰੱਖਣਾ ਹੁੰਦਾ, ਉਹ ਇਲਜ਼ਾਮ ਲਾਣਾ ਹੁੰਦਾ ਜਿਹਦੀ ਬੁਨਿਆਦ ਤੇ ਇਹਨਾਂ ਨੂੰ ਤਲਾਕ ਛੇਤੀ ਹੋ ਜਾਵੇ। ਇਸ ਤਰ੍ਹਾਂ ਹੀ ਕਹਿਣਗੇ ਜੀ ਮੈਨੂੰ ਆ ਫਲਾਂ ਡਿਮਾਂਡਾਂ ਕਰਦਾ ਹੁੰਦਾ ਸੀ, ਗਲਤ। ਜਿਹਨੂੰ ਉਹ 5 ਸਾਲ ਜਾਂ 10 ਸਾਲ ਤੁਹਾਡਾ ਰਿਲੇਸ਼ਨ ਰਿਹਾ ਇੱਕ ਦੂਜੇ ਦੇ ਨਾਲ, ਇਹ ਅਖੀਰੀ ਦਿਨਾਂ ਤੇ ਇਹਨੇ ਕੀਤਾ ਸੀ ਕੰਮ। ਇਹ ਸਿਰਫ ਇੱਕ ਬੁਨਿਆਦ ਬਣਾਉਣ ਨੂੰ, ਵੀ ਸਾਨੂੰ ਇਹਦੀ ਬੁਨਿਆਦ ਤੇ ਛੇਤੀ, ਕਿਉਂਕਿ ਕਈ ਗੱਲਾਂ ਅਦਾਲਤਾਂ ਜਾ ਕੇ ਦੇਖ ਲਓ ਵੀ ਐਸੇ ਅਖਲਾਕ ਤੋਂ ਗਿਰੇ ਹੋਏ ਇਲਜ਼ਾਮ ਲਾਉਂਦੇ ਇੱਕ ਦੂਜੇ ਤੇ। ਕਿਸਾਨਾ ਸਾਹਿਬ, ਉਹਨਾਂ ਦੀ ਤਾਂ ਤਲਾਕ ਜਿਹੜੀ ਦੱਸ ਰਹੇ ਆ ਬੀਰਾ ਖਾਨ ਜੀ ਕਿ 2022 ਦੇ ਵਿੱਚ ਹੋ ਚੁੱਕੀ ਸੀਗੀ। ਉਸ ਤੋਂ ਪਹਿਲਾਂ ਹੀ ਕਿਤੇ ਸ਼ਾਦੀ ਹੋਈ ਹੋਊਗੀ। 2 ਸਾਲ ਪਹਿਲਾਂ ਦੱਸ ਰਹੇ ਸ਼ਾਦੀ ਹੋਈ ਹੈ। 2022 23 ਪੂਰਾ ਲੰਘ ਗਿਆ, 24 ਆ ਗਿਆ, ਉਹ ਸ਼ਾਦੀ ਦਾ ਪਤਾ ਵੀ ਨਹੀਂ ਲੱਗਿਆ। ਹਾਲਾਂਕਿ ਦੋਨੇ ਵੱਡੇ ਇੱਕ ਨਾਮ ਸੀਗੇ ਸੋਸ਼ਲ ਮੀਡੀਆ ਦੇ। ਕੋਈ ਵੀ ਸੋਸ਼ਲ ਮੀਡੀਆ ਤੇ, ਹੋਰ ਅਸੀਂ ਟਿਕਟੋਕਰ ਦੇਖਦੇ ਜਾਂ ਹੋਰ ਕੋਈ ਸੋਸ਼ਲ ਸਾਨੂੰ ਮੀਡੀਆ ਹੁਣ ਪਤਾ ਲੱਗਾ ਵੀ ਮੀਆਂ ਬੀਵੀ ਆ। ਹਾਲਾਂਕਿ ਸਾਡਾ ਕਾਫੀ ਕਨੈਕਸ਼ਨ ਹੈ ਵਾ ਪੰਜਾਬੀ ਦੇ ਸਾਰੇ ਲੋਕਾਂ ਨਾਲ ਹੀ ਹੈਗਾ ਵਾ, ਇਹਨਾਂ ਤੱਕ ਵੀ ਹੈ, ਲੇਕਿਨ ਸਾਨੂੰ ਨਹੀਂ ਸੀ ਪਤਾ ਇਹ ਚੀਜ਼ਾਂ ਦਾ। ਜਿਹੜਾ ਹੁਣ ਆਵਾਮ ਨੂੰ ਪਤਾ ਲੱਗਿਆ, ਸਾਨੂੰ ਵੀ ਹੁਣ ਹੀ ਲੱਗਾ। ਦੋਨੇ ਹੀ ਆਪਣੀ ਥਾਂ ਤੇ ਇਸ ਟਾਈਮ ਰਾਈਟ ਨੇ, ਅਸੀਂ ਕਿਸੇ ਨੂੰ ਜੱਜ ਕਰਨ ਵਾਲੇ ਕੋਈ ਨਹੀਂ ਹੁੰਦੇ ਹੈਗੇ। ਲੇਕਿਨ ਇੱਕ ਚੀਜ਼ ਨੂੰ ਹਾਈਪ ਦੇਣਾ, ਸੋਸ਼ਲ ਮੀਡੀਆ ਤੇ ਤੁਸੀਂ ਬੰਦੇ ਹੋ, ਇੱਜ਼ਤ ਆਪਣੀ ਨੂੰ ਖਿਲਵਾੜ ਕਰਵਾਉਣਾ, ਜਿਸ ਬੰਦੇ ਨੇ ਵੀ ਕੀਤਾ ਜਾਂ ਕਰਾਇਆ ਜਾਂ ਕਿਸੇ ਦੇ ਪਿੱਛੇ ਲੱਗ ਕੇ ਕੀਤਾ, ਉਹਨਾਂ ਨੂੰ ਮੇਰਾ ਖਿਆਲ ਹੈ ਕਿ ਅਵਾਇਡ ਕਰਨਾ ਚਾਹੀਦਾ ਸੀਗਾ, ਜਾਂ ਪਹਿਲੋਂ ਹੀ ਆਪਣੀ ਲਾਈਫ ਨੂੰ ਐਕਸਪਲੋਰ ਕਰਦੇ, ਦੱਸਦੇ ਕਿ ਸਾਡੀ ਆਹ ਹੈਸੀਅਤ ਚੱਲ ਰਹੀ ਹੈ, ਇੰਨੀ ਦੇਰ ਦੀ ਸ਼ਾਦੀ ਆ, ਸਾਡੀ ਐਕਸਪਲੋਰ ਹੁੰਦੀ ਨਾ, ਫਿਰ ਤੁਸੀਂ ਕਰਦੇ ਹੋ। ਉਦੋਂ ਦੀ ਸ਼ਾਦੀ ਐਕਸਪਲੋਰ ਨਹੀਂ ਤੁਹਾਡੀ, ਸਾਰਾ ਕੁਝ ਗੁਪਤ ਆ ਹਰ ਚੀਜ਼। ਲੇਕਿਨ ਹੁਣ ਕਿਹੜੀ ਲੋੜ ਪੈ ਗਈ ਹੈ? ਕੀ ਇੱਦਾਂ ਦਾ ਮਾਮਲਾ ਬਣ ਗਿਆ? ਅਸਲ 'ਚ ਨਾ ਜੀ,
ਫਰਜ਼ ਕਰ ਲਓ ਕੋਈ ਗੱਲ ਵੀ ਹੈਗੀ ਸੀ ਤਾਂ ਇਦਾਂ ਮੰਜ਼ਰੇ ਆਮ ਤੇ ਨਹੀਂ ਸੀ ਲਿਆਣੀ ਚਾਹੀਦੀ। ਬਿਲਕੁਲ ਹੁੰਦੇ ਆ ਘਰਾਂ, ਜਦੋਂ ਤੁਸੀਂ ਕਹਿੰਦੇ ਨੇ ਵੀ ਇੱਕ ਘਰ 'ਚ ਭਾਂਡੇ ਖੜਕਦੇ ਹੁੰਦੇ ਆ, ਪਰ ਇਹਨਾਂ ਦਾ ਤਾਂ ਜੁਦਾ ਹੋਣ ਤੋਂ ਬਾਅਦ ਰੌਲਾ ਬਣਿਆ। ਉਹੀ ਤੁਹਾਡੇ ਵਾਲੀ ਗੱਲ ਕਿ ਇੰਨੇ ਸਾਲ ਤੇ ਸ਼ਾਦੀ ਰਹੀ ਆ, ਉਹ ਵੀ ਪਤਾ ਨਹੀਂ ਲੱਗਾ ਲੋਕਾਂ ਨੂੰ। ਉਸ ਤੋਂ ਬਾਅਦ ਫਿਰ ਸਾਲ ਹੋ ਗਿਆ ਤਲਾਕ ਹੋਈ ਨੂੰ, ਤੇ ਅੱਜ ਪਤਾ ਲੱਗਣ ਡਿਆ ਵੀ ਸਜਾਦ ਜਾਨੀ ਦੀ ਬੀਵੀ ਜਿਹੜੀ ਆ ਬੀਰਾ ਖਾਨ ਆ। ਤੇ ਉਹ ਹੁਣ ਦੇਖੋ, ਜਦੋਂ ਤੁਸੀਂ ਮੂੰਹ ਚੋਂ ਗੱਲ ਕੱਢ ਦਿੰਦੇ, ਤੁਹਾਡੀ ਆਪਣੀ ਨਹੀਂ ਰਹਿੰਦੀ, ਫਿਰ ਗੱਲ ਚੋਂ ਅੱਗੇ ਨਵੇਂ ਤੋਂ ਨਵੇਂ ਸਵਾਲ ਪੈਦਾ ਹੁੰਦੇ ਆ ਤੇ ਮੀਡੀਆ ਵਾਲੇ ਇਸ ਗੱਲ ਨੂੰ ਕੈਸ਼ ਕਰਦੇ ਆ। ਹੁਣ ਉਹਨਾਂ ਦੀਆਂ ਉਹ ਪ੍ਰਾਈਵੇਸੀਆਂ ਵੀ ਸਾਹਮਣੇ ਆ ਰਹੀਆਂ, ਜਿਹੜੀਆਂ ਮੇਰੇ ਖਿਆਲ ਸ਼ਾਇਦ ਇੱਕ ਇੱਜ਼ਤਦਾਰ ਬੰਦਾ ਇਹਦੇ ਤੇ ਖੁਦਕੁਸ਼ੀ ਵੀ ਕਰ ਸਕਦਾ ਵੀ ਮੇਰਾ ਯਾਰ ਕੀ, ਮੇਰਾ ਲੋਕਾਂ ਨੂੰ ਪਤਾ ਲੱਗ ਗਿਆ ਆ। ਸਾਰਾ ਸਾਹਿਬ ਇਹਦੇ ਵਿੱਚ ਕਾਫੀ ਹੱਦ ਤੱਕ ਨਾ, ਚਲੋ ਠੀਕ ਹੈ, ਆਪਣੀ ਸ਼ਾਦੀ ਇਸਲਾਮ ਦੇ ਵਿੱਚ ਜਾਇਜ਼ ਆ, ਨਿਕਾਹ ਕੀਤਾ ਉਹਨੇ, ਹੁਣ ਤਲਾਕ ਹੋ ਗਈ, ਠੀਕ ਆ, ਉਹਦਾ ਪਰਸਨਲ ਮਾਮਲਾ ਜਿਸ ਤਰ੍ਹਾਂ ਵੀ ਹੈ ਹੋ ਗਿਆ, ਚਲੋ ਇਹ ਗੱਲ ਬਾਹਰ ਆ ਗਈ ਹੈ। ਹੁਣ ਕਾਫੀ ਸਾਰੇ ਸਾਡੇ ਟਿਕਟੋਕਰ ਜਾਂ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੇ ਬੰਦੇ ਵੀ ਹੈ ਵਾ ਜਿਨ੍ਹਾਂ ਦੀਆਂ 4-4 ਸ਼ਾਦੀਆਂ ਵੀ ਹੈ, ਹਜੇ ਤੱਕ ਸਾਹਮਣੇ ਨਹੀਂ ਆਈਆਂ, ਚਲੋ ਸਾਹਮਣੇ ਆ ਵੀ ਜਾਂਦੀਆਂ ਵਾ। ਕੋਈ ਉਹਨਾਂ ਨੇ ਜ਼ਨਾ ਤਾਂ ਨਹੀਂ ਕੀਤਾ, ਕੋਈ ਹੋਰ ਕੰਮ ਤੇ ਨਹੀਂ ਕੀਤਾ, ਇੱਕ ਸ਼ਾਦੀ ਕੀਤੀ ਹੈ ਨਾ, ਅਗਰ ਉਹ ਆ ਗਈ ਹੈ ਤੇ ਜਿਹੜੇ ਸਾਡੇ ਫੇਕ ਵਿਊਜ਼ ਲੈਣ ਵਾਲੇ ਆ, ਟ੍ਰੈਂਡਿੰਗ ਕਰਨ ਵਾਲੇ, ਇਹ ਪਾਕਿਸਤਾਨ 'ਚ ਮਾਮਲਾ ਵਾ ਇਸ ਤਰ੍ਹਾਂ ਦਾ ਬਹੁਤ ਵੱਡਾ ਕਿ ਕੋਈ ਵੀ ਚੀਜ਼ ਆਉਂਦੀ ਹੈ ਨਾ, ਬਹੁਤ ਸਾਰੇ ਟਿਕਟੋਕਰਸ ਨੇ ਖੁਦਕੁਸ਼ੀ ਕੀਤੀ ਹੈ। ਅਗਰ ਕੋਈ ਤੁਹਾਡੀ ਕੋਈ ਲੀਕ ਵੀਡੀਓਜ਼ ਆਉਂਦੀ ਹੈ, ਉਹਨੂੰ ਹੋਰ ਪ੍ਰਮੋਟ ਕਰਦੇ ਆ ਮਜ਼ਾਕ ਬਣਾ ਕੇ, ਨਾ ਕਿ ਉਹਦੀ ਰਾਜ਼ਦਾਰੀ। ਇਹ ਤਾਂ ਸਾਡੇ ਅੱਲਾਹ ਪਾਕ ਨੇ ਵੀ ਕਿਹਾ ਕਿ ਤੁਸੀਂ ਕਿਸੇ ਦਾ ਰਾਜ਼ ਰੱਖੋਗੇ ਨਾ ਤੇ ਮੈਂ ਤੁਹਾਡਾ ਰਾਜ਼ ਰੱਖਾਂਗਾ। ਇਹ ਰਾਜ਼ ਨਹੀਂ ਰੱਖਦੇ, ਉਹਨੂੰ ਸਿਰਫ ਨਾ ਲਗਾ ਕੇ ਆਪਣੇ ਵਿਊਜ਼, ਕੀ ਉਹ ਵਿਊਜ਼ ਤੁਹਾਨੂੰ ਕਿੰਨੇ ਪੈਸੇ ਦੇ ਦੇਣਗੇ। ਦੁਨੀਆ ਦੀ ਦੌਲਤ ਜਿਹੜੀ ਨਾ ਇਨਸਾਨ ਤੇ ਇਸ ਹੱਦ ਤੱਕ ਹਾਵੀ ਹੋ ਗਈ ਆ, ਪੁਜਾਰੀ ਇੰਨਾ ਹੋ ਚੁੱਕਿਆ ਇਨਸਾਨ ਉਹਦਾ ਕਿ ਉਹਦੇ ਨਜ਼ਦੀਕ ਗਲਤ ਸਹੀ ਇਹ ਮੈਟਰ ਹੀ ਨਹੀਂ ਕਰਦਾ। ਉਹਨੂੰ ਪਤਾ ਵੀ ਮੈਨੂੰ ਕਿਹੜੀ ਚੀਜ਼ ਨੂੰ ਅੱਗੇ ਲਿਆਂਦਿਆ ਆ, ਮੈਨੂੰ ਅਰਨਿੰਗ ਹੋਣੀ ਆ, ਮੈਂ ਆਪਣਾ ਅਕਾਊਂਟ ਭਰਨਾ ਆ, ਉਹ ਉਸ ਕੰਮ ਨੂੰ ਕਰਦਾ। ਜਾਇਜ਼ ਕੀ ਆ, ਜਾਇਜ਼ ਹੈਗਾ ਨਹੀਂ ਹੈਗਾ, ਉਹ ਸੋਚਦਾ ਹੀ ਨਹੀਂ ਹੈਗਾ। ਸਜਾਦ ਜਾਨੀ ਸਾਹਿਬ ਉਹਨਾਂ ਦੀ ਸ਼ਖਸੀਅਤ ਜਿਹੜੀ ਆ, ਜਾਂ ਨਾਸਰ ਕਸਾਣਾ ਇੱਕ ਨਾਮ ਆ ਪੰਜਾਬ ਦੇ ਵਿੱਚ, ਇਹਨਾਂ ਨੂੰ ਲੋਕ ਇੱਕ ਆਈਕਨ ਮੰਨਣ ਲੱਗ ਪੈਂਦੇ ਆ ਜਦੋਂ ਇਹਨਾਂ ਦੀਆਂ ਗੱਲਾਂ ਬਾਤਾਂ, ਇਹਨਾਂ ਦੇ ਫੋਲੋਵਰ ਬਣਦੇ ਆ, ਇੰਨੀ ਦੁਨੀਆ ਇਹਨਾਂ ਨੂੰ ਚਾਹੁੰਦੀ ਆ, ਉਹ ਇੱਕ ਨਾ ਆਈਕਨ ਬਣ ਜਾਂਦਾ ਬੰਦੇ ਦੇ ਸਾਹਮਣੇ ਨਿਕਲਦਾ, ਯਾਰ ਉਹਦੀ ਸ਼ਖਸੀਅਤ ਆ ਵਾ। ਬਹੁਤ ਸਾਰੇ ਫਾਲੋਵਰ ਇਸ ਤਰ੍ਹਾਂ ਦੇ ਵੀ ਬਣ ਜਾਂਦੇ ਆ ਜਿਹੜੇ ਉਹਨਾਂ ਨੂੰ ਕਾਪੀ ਕਰਦੇ ਆ, ਯਾਰ ਮੈਂ ਉੱਦਾਂ ਦਾ ਬਣਨਾ ਚਾਹੁੰਦਾ। ਅਤੇ ਫਿਰ ਜਦੋਂ ਐਡਾ ਵੱਡਾ ਨਾਮ ਬਣ ਜਾਂਦਾ, ਉਸ ਤੋਂ ਬਾਅਦ ਉਹਨੂੰ ਮੇਨਟੇਨ ਰੱਖਣਾ ਬੜਾ ਔਖਾ, ਮੁਸ਼ਕਿਲ ਹੋ ਜਾਂਦਾ। ਉਹਨੂੰ ਮੇਨਟੇਨ ਰੱਖਣ ਦੇ ਵਿੱਚ ਜਦੋਂ ਇਹੋ ਜਿਹੀਆਂ ਚੀਜ਼ਾਂ ਆ ਜਾਂਦੀਆਂ, ਉਦੋਂ ਬਹੁਤ ਸਾਰਾ ਉਸ ਸ਼ਖਸੀਅਤ ਨੂੰ ਨੁਕਸਾਨ ਵੀ ਪਹੁੰਚਦਾ। ਅਤੇ ਮੇਰਾ ਖਿਆਲ ਆ ਕਿ ਤੁਹਾਨੂੰ ਆਪਣੀ ਲਾਈਫ ਜਿਹੜੀ ਆ, ਜਿਹੜਾ ਵੀ ਵੱਡਾ ਬੰਦਾ ਹੁੰਦਾ, ਆਈਕਨ ਹੁੰਦਾ, ਸੋਸ਼ਲ ਮੀਡੀਆ ਐਕਟਿਵਿਸਟ ਆ ਜਾਂ ਹੋਰ ਵੀ ਕੋਈ ਆ, ਉਹਨੂੰ ਇਸ ਤਰ੍ਹਾਂ ਥੋੜ੍ਹੀ ਜਿਹੀ ਮੈਨੇਜ ਕਰਨੀ ਚਾਹੀਦੀ ਕਿ ਕੱਲ੍ਹ ਨੂੰ ਦੇਖਣ ਵਾਲਾ ਵੀ ਕਹੇ ਨਹੀਂ ਯਾਰ ਠੀਕ, ਮੈਂ ਇਹਨੂੰ ਸਹੀ ਬੰਦੇ ਨੂੰ ਫੋਲੋ ਕਰਦਾ ਸੀਗਾ, ਕੱਲ੍ਹ ਨੂੰ ਕੋਈ ਬੰਦਾ ਇਹ ਇਤਰਾਜ਼ ਨਾ ਕਰੇ। ਅਤੇ ਦੂਸਰਾ, ਸਾਡੀ ਜਿਹੜੀ ਜਨਤਾ ਨਾ, ਸਾਡੀ ਆਵਾਮ ਆ, ਦੇਸੀ ਬੰਦੇ ਜਿਹੜੇ ਲੋਕ ਆ, ਫੈਸਲਾ ਬਹੁਤ ਛੇਤੀ ਲੈ ਲੈਂਦੇ ਆ, ਫਟਾਫਟ। ਇੱਧਰਲੀ ਗੱਲ ਸੁਣੀ ਹੈ ਨਾ, 1 ਸੈਕਿੰਡ ਦੇ ਇਹਦੇ ਹੋ ਗਏ, ਸੈਕਿੰਡ ਥਿੰਗ ਸੁਣਦੇ ਨਹੀਂ, ਦੂਸਰੇ ਬੰਦੇ ਦਾ ਵਰਕਾ ਥੱਲਦੇ ਹੀ ਨਹੀਂ, ਵਰਕਾ ਥੱਲ ਕੇ ਦੇਖਦੇ ਨਹੀਂ ਉੱਧਰ ਕੀ ਲਿਖਿਆ, ਇੱਧਰਲਾ ਸਵਾਲ ਪੜ੍ਹ ਕੇ ਜਵਾਬ ਨੂੰ ਦੇਖਣ ਦੀ ਜ਼ਹਿਮਤ ਹੀ ਨਹੀਂ, ਸਵਾਲ ਤੇ ਹੀ ਸਾਰਾ ਨਾ ਨਿਸ਼ਾਵਰ ਕਰ ਦੇਣੀ ਹਰ ਚੀਜ਼। ਸਾਡਾ ਸਭ ਤੋਂ ਵੱਡਾ ਕਸੂਰ ਹੈ ਕਿ ਅਸੀਂ ਜਿਹੜੀ ਗੱਲ ਪਹਿਲੇ ਸੁਣਦੇ ਆ ਨਾ ਜਾਂ ਉਹ ਸਾਨੂੰ ਸੱਚੀ ਲੱਗਦੀ ਆ, ਦੂਸਰੀ ਗੱਲ ਜਿਹੜੀ ਹੈ ਨਾ ਉਹ ਸਾਨੂੰ ਥੋੜੀ ਜਿਹੀ ਉਹਦੇ ਚ ਵਹਿਮ ਹੁੰਦਾ ਵੀ ਝੂਠੀ ਵੀ ਹੋ ਸਕਦੀ ਆ। ਤਲਾਹ ਭਾਈ ਨੇ ਕਿਹਾ ਜਿਸ ਤਰ੍ਹਾਂ ਕਿ ਫੈਸਲਾ ਕਰ ਲੈਂਦੇ, ਸਾਨੂੰ ਇਹਦਾ ਪਤਾ ਵਾ ਕਿ ਇਹਨੇ ਦੋਜ਼ਖ 'ਚ ਜਾਣਾ, ਇਹਨੇ ਦੋਜ਼ਖ 'ਚ ਜਾਣਾ, ਉਹਨੇ ਦੋਜ਼ਖ 'ਚ ਜਾਣਾ, ਅਸੀਂ ਫੈਸਲਾ ਕਰਦੇ ਇਹ ਮਰੇ ਬੰਦੇ ਨੂੰ, ਈਵਨ ਕਿ ਬੰਦਾ ਮਰ ਗਿਆ, ਇਹ ਨਹੀਂ ਬਖਸ਼ਿਆ ਨਹੀਂ ਜਾਣਾ, ਇਹਦੀ ਆਹ ਹਰਕਤਾਂ ਸੀ। ਇਹ ਸਾਨੂੰ ਨਹੀਂ ਪਤਾ ਕਿ ਅਸੀਂ ਆਪਣੇ ਬਾਰੇ ਫੈਸਲਾ ਨਹੀਂ ਕਰ ਰਹੇ ਕਿ ਅਸੀਂ ਜੰਨਤ 'ਚ ਜਾਣਾ ਕਿ ਦੋਜ਼ਖ 'ਚ। ਦੂਜੇ ਨੂੰ ਕਹੀ ਜਾਣਗੇ ਇਹ ਦੋਜ਼ਖੀ ਹੈ, ਇਹ ਜੰਨਤੀ ਹੈ, ਇਹ ਦੋਜ਼ਖੀ ਹੈ। ਇਹ ਫੈਸਲਾ ਤੇ ਕਹਿੰਦੇ ਆ ਨਾ ਕਿ ਅਸੀਂ ਆਪਣੀਆਂ ਗਲਤੀਆਂ ਦੇ ਵਕੀਲ ਤੇ ਦੂਸਰੀਆਂ ਦੀਆਂ ਗਲਤੀਆਂ ਦੇ ਜੱਜ ਆ। ਬਿਲਕੁਲ, ਅਸੀਂ ਆਪਣੇ ਆਪ ਨੂੰ ਤਾਂ ਨਾ ਗੁਨਾਹਗਾਰਾਂ 'ਚ ਸਮਝਦੇ ਆ, ਨਾ ਅਸੀਂ ਖਤਾਕਾਰਾਂ 'ਚ ਸਮਝਦੇ ਆ, ਨਾ ਅਸੀਂ ਗਲਤ ਸਮਝਦੇ ਆ ਵੀ ਅਸੀਂ ਕਿਸੇ ਜਗ੍ਹਾ ਤੇ ਗਲਤ ਹੋ ਸਕਦੇ ਆ। ਜੇ ਇੱਕ ਜਿੱਦਾਂ ਟ੍ਰੈਫਿਕ ਦੇ ਵਿੱਚ ਫਸੇ ਹੋਏ ਬੰਦੇ, ਉਹ ਦੂਜੇ ਨੂੰ ਕਹੀ ਜਾਂਦਾ ਇੱਧਰ ਕਿੱਧਰੋਂ ਫਸ ਗਿਆ, ਹਾਲਾਂਕਿ ਉਹ ਵੀ ਵਾਇਲੇਸ਼ਨ ਕਰ ਰਿਹਾ ਹੁੰਦਾ, ਉਹ ਦੂਜੇ ਨੂੰ ਕਹਿ ਰਿਹਾ ਹੁੰਦਾ, ਆਪਣਾ ਮੁਹਾਸਬਾ ਨਹੀਂ ਕਰਦਾ ਕਿ ਮੈਂ ਕਿਹੜੀ ਜਗ੍ਹਾ ਤੇ ਖੜਾ ਆ। ਇੱਕ ਹੋਰ ਚੀਜ਼ ਵੀ ਹੈ ਕਿ ਦੁਨੀਆ ਦੇ ਉੱਪਰ ਤੁਸੀਂ ਦੇਖੋ ਨਾ ਕਿ ਦੂਸਰੇ ਬੰਦੇ ਨਾਲ ਬੁਰਾ ਹੋ ਰਿਹਾ, ਯਾਰ ਇਹਨੇ ਉਹਦੇ ਨਾਲ ਕੀਤਾ ਸੀ, ਇਹ ਮਕਾਫਾਤ ਅਮਲ ਆ, ਦੇਖਿਆ ਮਕਾਫਾਤ ਅਮਲ ਹੋ ਗਿਆ, ਜੈਸੀ ਕਰਨੀ ਵੈਸੀ ਬਣਨੀ, ਉਹ ਜੀ ਸਾਡੀ ਅਜ਼ਮਾਇਸ਼ ਅੱਲਾਹ, ਸਾਨੂੰ ਅੱਲਾਹ ਅਜ਼ਮਾ ਰਿਹਾ, ਤੇ ਦੂਜੇ ਵਾਰੀ ਮਕਾਫਾਤ ਅਮਲ ਹੋ ਗਿਆ। ਇਹ ਬੜੀ ਸੋਚ, ਆਪਣੀ ਇਸਲਾਹ ਨਹੀਂ ਕਰਨੀ, ਮਤਲਬ ਕਿ ਆਪਣੇ ਆਪ ਨੂੰ ਤਾਂ ਮਾਈਨਸ ਹੀ ਰੱਖਦੇ ਇਸ ਕੰਮ 'ਚ, ਉਹ ਸਮਝਦੇ ਨਹੀਂ ਵੀ ਇਹ ਜਿਹੜੀਆਂ ਗਲਤੀਆਂ ਇਹਦੇ ਵਿੱਚ ਮੇਰਾ ਵੀ ਕਿਤੇ ਨਾ ਕਿਤੇ ਕੋਈ ਹਿੱਸਾ ਹੈਗਾ ਆ। ਬਿਲਕੁਲ ਬਿਲਕੁਲ। ਗੱਲ ਇਹ ਆ ਜੀ, ਆਪਾਂ ਜਿਹੜੀ ਗੱਲ ਸ਼ੁਰੂ ਕੀਤੀ ਸੀਗੀ ਬੀਰਾ ਖਾਨ ਤੇ ਸਜਾਦ ਜਾਨੀ ਦੀ, ਸਾਡੀ ਤਾਂ ਇਹ ਮਤਲਬ ਅਸੀਂ ਤਾਂ ਜੋੜਨ ਵਾਲੇ ਆ, ਅਸੀਂ ਕਦੇ ਤੋੜਨ ਵਾਲਾ ਕੰਮ ਨਹੀਂ ਕਰਦੇ ਹੈਗੇ, ਸਾਡਾ ਕੰਮ ਹੀ ਜੋੜਨ ਤੇ ਸ਼ੁਰੂ ਹੀ ਹੈ ਤੋਂ ਐਂਡ ਤੱਕ। ਅਸੀਂ ਇਹ ਕਹਾਂਗੇ ਵੀ ਤੁਸੀਂ ਨਾ ਇੱਕ ਦੂਜੇ ਨੂੰ ਮੀਡੀਆ ਤੇ ਇਸ ਤਰ੍ਹਾਂ ਨਸ਼ਰ ਕਰੋ, ਜਿਹੜੀਆਂ ਤੁਹਾਡੀਆਂ ਰਾਜ਼ਦਾਰੀ ਦੀਆਂ ਗੱਲਾਂ ਸੀਗੀਆਂ ਉਹ ਕਿਉਂ ਲੋਕਾਂ ਨੂੰ ਦੱਸਦੇ ਆ। ਇਹਦੇ ਵਿੱਚ ਸ਼ਖਸੀਅਤ ਦਾਗਦਾਰ ਹੋ ਰਹੀ ਦੋਵਾਂ ਪਾਰਟੀਆਂ ਦੀ, ਕੋਈ ਇਹ ਨਹੀਂ ਕਹਿੰਦਾ ਕਿ ਕੋਈ ਕਿਸੇ ਨੂੰ ਉਹ ਚੰਗਾ ਲੱਗਦਾ ਉਹ
ਸਹੀ ਲੱਗਦਾ ਹੋਊ, ਕਿਸੇ ਨੂੰ ਦੂਸਰਾ ਸਹੀ ਲੱਗਦਾ ਹੋਊ, ਗਲਤ ਲੱਗਦਾ ਹੋਊਗਾ। ਇਹ ਮਿਲਿਆ ਜੁਲਿਆ ਰੱਦੇ ਅਮਲ ਹੁੰਦਾ ਆ। ਜੇ ਇੱਕ ਬੰਦਾ ਕਹੇ ਨਾ 100% ਵੀ ਮੈਂ ਹੀ ਸੱਚਾ ਹੋ ਗਿਆ ਜਾਂ ਉਹ ਝੂਠਾ ਹੋ ਗਿਆ, ਨਹੀਂ, ਇਹ ਤਾਂ ਫੈਸਲਾ ਹੋਣਾ ਹੀ ਨਹੀਂ, ਕਿਉਂਕਿ ਤਰ੍ਹਾਂ ਤਰ੍ਹਾਂ ਦੇ ਲੋਕ ਆ। ਤੇ ਉਹਦੇ ਨਾਲ ਕੀ ਹੋ ਰਿਹਾ ਕਿ ਤੁਹਾਡੇ ਰਾਜ਼ ਜਦੋਂ ਲੋਕਾਂ ਤੱਕ ਜਾਂਦੇ ਆ ਨਾ, ਤੇ ਉਹ ਮੇਰਾ ਖਿਆਲ ਹੈ ਕਿ ਜਦੋਂ ਤੁਹਾਡੇ ਬੱਚਿਆਂ ਨੇ ਸੁਣਨਾ, ਉਹ ਚੀਜ਼ਾਂ ਜਿਹੜੀਆਂ ਪਰਦੇ 'ਚ ਰਹਿਣੀਆਂ ਚਾਹੀਦੀਆਂ ਸੀ, ਪਰਦੇ 'ਚ ਨਹੀਂ ਰਹੀਆਂ, ਲੋਕਾਂ ਤੱਕ ਆ ਗਈਆਂ, ਬੱਚਿਆਂ ਤੱਕ ਆ ਗਈਆਂ, ਤੇ ਬੰਦੇ ਦੀ ਸ਼ਖਸੀਅਤ ਨਹੀਂ ਰਹਿੰਦੀ ਹੈ, ਪੱਲੇ ਕੱਖ ਨਹੀਂ ਰਹਿੰਦਾ ਹੈਗਾ। ਬਿਲਕੁਲ ਜੀ, ਅੱਜ ਜਿਹੜੀ ਮਹਿਫਲ ਲੱਗੀ ਆ ਉਹ ਇੱਕ ਸੈਂਸਿਟਿਵ ਮੁੱਦੇ ਤੇ ਹੋ ਗਈ ਆ, ਤੇ ਉਮੀਦ ਆ ਕਿ ਤੁਹਾਨੂੰ ਸਾਡੇ ਵਿਚਾਰ ਕੁਝ ਲੋਕਾਂ ਨੂੰ ਵਧੀਆ ਵੀ ਲੱਗ ਸਕਦੇ ਆ। ਅਸੀਂ ਸਾਰਿਆਂ ਦੇ ਯਾਨੀ ਕਿ ਮਿਆਰ ਤੇ ਪੂਰਾ ਤਾਂ ਉਤਰ ਨਹੀਂ ਸਕਦਾ ਕੋਈ ਵੀ ਬੰਦਾ, ਤੇ ਲੇਕਿਨ ਸਾਡਾ ਕੰਮ ਆ ਜੀ ਵਿਊਅਰਸ਼ਿਪ ਦਾ ਅਸੀਂ ਚੱਕਰ ਹੀ ਨਹੀਂ ਕਿਤੇ ਪਾਇਆ। ਜੇ ਵਿਊਅਰਸ਼ਿਪ ਲੈਣੀ ਹੁੰਦੀ ਅਸੀਂ ਤਾਂ ਟਾਈਟਲ ਇੱਕ ਹਟ ਕੇ ਥੋੜਾ ਜਿਹਾ ਰੱਖ ਦਈਏ ਨਾ, ਲਿਖਣ ਲੱਗਿਆ ਟਾਈਟਲ ਜਾਂ ਥੰਬਨੇਲ ਬਣਾ ਲਈਏ, ਵਿਊਅਰਸ਼ਿਪ ਤਾਂ ਵੱਧ ਜਾਂਦੀ, ਲੇਕਿਨ ਅਸੀਂ ਇਹਨਾਂ ਚੀਜ਼ਾਂ ਨੂੰ ਇਦਾਂ ਦੇ 2 ਨੰਬਰ ਕੰਮ ਕਰਨ ਤੋਂ ਬਚਦੇ ਆ, ਅੱਲਾਹ ਪਾਕ ਬਚਾ ਕੇ ਰੱਖੇ। ਤੇ ਇੱਥੇ ਗੱਲ ਕਰਨ ਦਾ ਸਿਰਫ ਇੰਨਾ ਕਿ ਮਕਸਦ ਸੀਗਾ ਕਿ ਅਸੀਂ ਵੀ ਪੰਜਾਬੀ ਦਾ ਹੀ ਕੰਮ ਕਰਦੇ ਆ, ਉਹ ਭਾਈ ਵੀ ਤੇ ਮੈਡਮ ਸਾਹਿਬ ਵੀ ਜਿਹੜੇ ਆ ਉਹ ਪੰਜਾਬੀ ਦੇ ਹੀ ਨਾਮ ਤੋਂ ਸਾਰੇ ਇੱਥੇ ਤੱਕ ਉਹਨਾਂ ਨੂੰ ਫੇਮ ਆਈ ਆ। ਤੇ ਪੰਜਾਬੀ ਸਾਰੇ ਸਾਨੂੰ ਚੜ੍ਹਦੇ ਪੰਜਾਬ ਤੋਂ ਹੋਣ ਚਾਹੇ ਲਹਿੰਦੇ ਤੋਂ, ਪੁੱਛਦੇ ਬਹੁਤ ਸਾਰੇ ਸੀਗੇ। ਸਾਡਾ ਉੱਤੇ ਰੱਦੇ ਅਮਲ ਇਹੀ ਹੈ ਕਿ ਅਸੀਂ ਦੋਨਾਂ ਪਾਰਟੀਆਂ ਦੇ ਨਾ ਤਾਂ ਉਹਦੇ ਨਾਲ ਖੜੇ ਆ ਨਾ ਉਹਦੇ ਨਾਲ ਖੜੇ ਆ। ਹਾਂ, ਇੱਕ ਚੀਜ਼ ਹੈ, ਅਸੀਂ ਸਾਂਝ ਦੇ ਨਾਲ ਖੜੇ ਆ। ਆਪਣੇ ਘਰ ਦੇ ਮੁੱਦੇ ਨੂੰ ਜਿੰਨਾ ਤੁਸੀਂ ਭੰਡੋਗੇ ਨਾ, ਜਿੰਨਾ ਤੁਸੀਂ ਰੌਲਾ ਪਾਓਗੇ, ਉਹ ਬਾਹਰ ਫੈਲਣਾ ਹੀ ਹੈ। ਇੱਕ ਪਰਿਆ ਪੰਚਾਇਤ ਜਦੋਂ ਤੁਸੀਂ ਨਾ ਆਪਣੀ ਗੱਲ ਘਰ ਦੀ ਪਰਿਆ ਪੰਚਾਇਤ 'ਚ ਲੈ ਜਾਂਦੇ, ਪੂਰੇ ਪਿੰਡ 'ਚ ਚੱਲ ਜਾਂਦੀ ਹੈ। ਉੱਥੋਂ ਚੱਕ ਕੇ ਤੁਸੀਂ ਅਦਾਲਤਾਂ 'ਚ ਲੈ ਜਾਂਦੇ, ਪੂਰੇ ਸ਼ਹਿਰ 'ਚ ਚੱਲ ਜਾਂਦੀ ਹੈ। ਉੱਥੋਂ ਚੱਕ ਕੇ ਤੁਸੀਂ ਹਾਈ ਕੋਰਟ 'ਚ ਲੈ ਜਾਂਦੇ, ਪੂਰੇ ਸੂਬੇ 'ਚ ਚੱਲ ਜਾਂਦੀ ਹੈ। ਤੁਸੀਂ ਕਲੋਜ਼ ਕਰੋ, ਜਿਸ ਤਰੀਕੇ ਨਾਲ ਤੁਸੀਂ ਆਪਣੇ ਇੱਕ ਘਰ 'ਚ ਰਹਿੰਦੇ ਸੀਗੇ, ਮੀਆਂ ਬੀਵੀ ਵੀ ਬਣੇ ਸੀਗੇ, ਤੁਹਾਡੇ ਕੋਈ ਰਿਲੇਟਿਵ ਤੁਹਾਡੇ ਘਰ ਦੇ ਇੱਕ ਦੂਜੇ ਨਾਲ ਜਾਣ ਪਹਿਚਾਣ ਹੈ ਨਾ, ਕਿਸੇ ਚੀਜ਼ ਦੇ ਤਾਂ ਕੋਈ ਚੰਗੀ ਕੀਤੀ, ਉਹਦਾ ਲਿਹਾਜ਼ ਕਰ ਲਓ, ਉਹਦਾ ਹੀ ਲਿਹਾਜ਼ ਕਰਕੇ ਉਹਨਾਂ ਨਾਲ ਬਹਿ ਕੇ ਨਿਬੇੜਾ ਹੋ ਸਕਦਾ। ਤੇ ਬਾਕੀ ਉਮੀਦ ਆ ਕਿ ਇਹ ਮਹਿਫਲ ਤੁਹਾਨੂੰ ਵਧੀਆ ਲੱਗੂ। ਇਨਸ਼ਾਅੱਲਾ ਅੱਗੇ ਕਿਤੇ ਮਹਿਫਲਾਂ, ਸ਼ੁਗਲ ਮੇਲੇ ਵੀ ਲੱਗਿਆ ਕਰਨਗੇ। ਹੁਣ ਸਾਰੇ ਵੀਰ ਜਿਹੜੇ ਆ ਭਾਈ ਵਿਕਾਸ ਟਿਕਟੋਕਰ ਆ, ਭਾਈ ਛਾਨੀ ਟਿਕਟੋਕਰ, ਬਹੁਤ ਵੱਡੇ ਮਾਸ਼ਾਅੱਲਾ, ਗੋਇਲ ਦਾ ਬੜਾ ਨਾਮ ਆ ਜੀ ਇਹ। ਤੇ ਅਸੀਂ ਤਾਂ ਹੈਗੇ ਮਾੜੇ ਮੋਟੇ ਜਿਹੜਾ ਕੰਮ ਕਰਦੇ। ਨਾਸਰ ਕਿਸਾਨਾ ਸਾਹਿਬ, ਤੁਹਾਨੂੰ ਸਾਰਿਆਂ ਨੂੰ ਚੜ੍ਹਦੇ ਲਹਿੰਦੇ ਪੰਜਾਬ 'ਚ ਪਤਾ। ਇਨਸ਼ਾਅੱਲਾ ਇੱਦਾਂ ਦੀਆਂ ਮਹਿਫਲਾਂ ਲੱਗਿਆ ਕਰਨਗੀਆਂ ਹੁਣ। ਤੇ ਉਮੀਦ ਆ ਕਿ ਅਸੀਂ ਇੱਕ ਗਰੁੱਪ ਜਿਹਾ ਬਣਾ ਰਹੇ ਹਾਂ ਟਿਕਟੋਕ ਤੇ ਲਾਈਵ ਆਉਣ ਵਾਲਾ, ਉਹ ਵੀ ਪੰਗਾ ਅਸੀਂ ਲੈਣ ਵਾਲੇ ਆ। ਅਸੀਂ ਪਿੱਛੇ ਕਿਉਂ ਰਹੀਏ? ਉਹ ਕਹਿੰਦੇ ਆ ਨਾ ਕਿ ਅਸੀਂ ਵੀ ਉਹ ਲੱਡੂ ਜਿਹੜਾ ਵਿਆਹ ਵਾਲਾ ਖਾ ਕੇ ਦੇਖਦੇ, ਜਿਹਨਾਂ ਨੇ ਖਾਧਾ ਉਹ ਵੀ ਪਛਤਾਇਆ, ਜਿਹਨਾਂ ਨੇ ਨਹੀਂ ਖਾਧਾ ਉਹ ਵੀ ਪਛਤਾਇਆ। ਅਸੀਂ ਖਾ ਕੇ ਦੇਖਦੇ, ਲੇਕਿਨ ਉਮੀਦ ਇਹ ਕਰਦੇ ਹਾਂ ਕਿ ਅਸੀਂ ਉੱਤੇ ਵੀ ਕੋਈ ਐਡਾ ਵਲਗਰ ਕੰਟੈਂਟ ਨਹੀਂ ਲੈ ਕੇ ਆਵਾਂਗੇ। ਤੇ ਇਨਸ਼ਾਅੱਲਾ ਪੋਜ਼ਿਟਿਵ ਚੀਜ਼ਾਂ ਤੁਹਾਨੂੰ ਸਾਨੂੰ ਕੋਈ ਦੇਖੇ ਨਾ ਦੇਖੇ, ਪਰ ਗੱਲਾਂ ਸੁਲਝੀਆਂ ਹੀ ਹੋਣ, ਗੱਲਾਂ ਸੁਲਝੀਆਂ। ਤੇ ਦੂਸਰਾ ਪੰਜਾਬੀ ਤੇ ਸਾਡਾ ਸ਼ੁਰੂ ਤੋਂ ਐਂਡ ਪੰਜਾਬੀ ਤੇ ਹੁੰਦਾ, ਪੰਜਾਬੀ ਤੇ ਰਵਾਂਗੇ ਇਨਸ਼ਾਅੱਲਾ ਜੀ। ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ, ਕਿਸੇ ਹੋਰ ਘੈਂਟ ਜਿਹੇ ਕੰਟੈਂਟ ਨਾਲ। ਉਮੀਦ ਹੈ ਕਿ ਤੁਹਾਨੂੰ ਅੱਜ ਵਧੀਆ ਲੱਗੂ। ਜੇ ਵਧੀਆ ਲੱਗਿਆ ਤੇ ਆਪਣੇ ਇਸ ਪਲੇਟਫਾਰਮ ਨੂੰ, ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਆਪਣੇ ਯਾਰਾਂ ਮਿੱਤਰਾਂ ਨਾਲ ਸ਼ੇਅਰ ਕਰੋ। ਉਮੀਦ ਹੈ ਕਿ ਮਿਲਦੇ ਹਾਂ ਫਿਰ ਕਿਸੇ ਹੋਰ ਨਵੇਂ ਪ੍ਰੋਗਰਾਮ।